ਲਓ ਜੀ ਲੈਲਪੁਰਿਓ ਤੁਹਾਡੇ ਲਈ ਖਾਸ ਲਾਈਵ ਪੇਸ਼ਕਾਰੀ ਲਓ ਜੀ ਗੱਲ ਸ਼ੁਰੂ ਕਰਦੇ ਆਪਾਂ। ਇਹ ਸਾਡੇ ਅਮਰੀਕ ਜੀ ਵਜਾ ਰਹੇ ਸੀ ਬੁਕਚੂ ਜੀ। ਬੁਕਚੂ ਹੈ ਜੀ, ਬੁਕਚੂ ਪੰਜਾਬ ਦਾ ਲੋਕ ਸਾਜ਼। ਤੇ ਆਪਾਂ ਅੱਜ ਦਾ ਸਫ਼ਰ ਸ਼ੁਰੂ ਕੀਤਾ ਨਿਊਜ਼ੀਲੈਂਡ ਤੋਂ। ਜਿਵੇਂ ਤੁਹਾਨੂੰ ਪਤਾ ਅੱਗੇ ਵੀ ਇੱਕ ਵੀਡੀਓ ਪਾਈ ਸੀ, ਦੋਸਤ ਆਏ ਨੇ ਪਰਮਿੰਦਰ ਸਿੰਘ ਪਾਪਾ ਟੋਏ, ਨਵਤੇਜ ਰੰਧਾਵਾ ਨਾਲ, ਅਮਰੀਕ ਜੀ ਨਾਲ, ਸਾਡੀ ਪਿਛਲੀ ਗੱਡੀ 'ਚ ਸਾਡੇ ਹਰ ਦਿਲ ਅਜ਼ੀਜ਼ ਹਰਦੀਪ ਸਿੰਘ ਗਿੱਲ ਨਾਲ, ਲਵਲੀ ਸਿੰਘ ਨਾਲ, ਵਿਕਾਸ ਆਪਣਾ ਦੋਸਤ। ਸੋ ਅੱਜ ਅਸੀਂ ਇੱਕ ਸਪੈਸ਼ਲ ਐਪੀਸੋਡ, ਇੱਕ ਸਪੈਸ਼ਲ ਵੀਡੀਓ ਕਰਨ ਜਾ ਰਹੇ ਹਾਂ, ਜਿਹੜੀ ਕਿ ਮੈਂ ਕਹਿੰਦਾ ਵੀ ਮੇਰੇ ਦਿਲ ਦੇ ਕਰੀਬ, ਉਹ ਮੇਰੀ ਦਿਲ ਦੀ ਆਵਾਜ਼, ਉਹ ਜਿਹੜੀ ਦਿਲੋਂ ਗੱਲ ਨਿਕਲਦੀ ਆ, ਜਿਹੜੀ ਆਪਾਂ ਪਾਰਟੀਸ਼ਨ ਦੀ ਜੇ ਗੱਲ ਕਰਦੇ ਹਾਂ, ਉਹਦੇ ਤੇ ਆਪਾਂ ਇੱਕ ਵੀਡੀਓ ਕਰਨ ਜਾ ਰਹੇ ਹਾਂ। ਪਰਮਿੰਦਰ ਸਿੰਘ ਪਾਪਾ ਟੋਏ, ਇਹਨਾਂ ਦੀ ਨਾਨੀ ਜੀ ਹੋਣਾ ਦਾ ਪਿੰਡ ਅਟਚੱਕ ਸ਼ੇਖੂਪੁਰਾ ਦੇ ਵਿੱਚ। ਅੱਜ ਅਸੀਂ ਲੈਲਪੁਰ ਤੋਂ ਆਪਣੇ ਪਿੰਡੋਂ ਨਿਕਲ ਕੇ ਉੱਧਰ ਨੂੰ ਜਾ ਰਹੇ ਹਾਂ। ਤੇ ਪਰਮਿੰਦਰ ਜੀ, ਜੇ ਆਪਾਂ ਪਹਿਲਾਂ ਥੋੜਾ ਜਿਹਾ ਕੋਲ ਆ ਜਾਓਗੇ, ਜੇ ਆਪਾਂ ਗੱਲ ਕਰੀਏ ਕੀ ਕੋਈ ਸੁਣਿਆ ਤੇ ਅੱਜ ਜਾ ਰਹੇ ਸ਼ੇਖੂਪੁਰ ਨੂੰ, ਕਿਵੇਂ ਮਹਿਸੂਸ ਹੋ ਰਿਹਾ ਅੱਜ? ਮੈਂ ਲਫ਼ਜ਼ਾਂ 'ਚ ਨਹੀਂ ਬਿਆਨ ਕਰ ਸਕਦਾ ਜੀ, ਕਿਉਂਕਿ ਮੈਂ ਜਾਤੀ ਸੁਰਤ ਸਾਂਭੀ ਆ ਆਪਣੇ ਨਾਨੀ ਜੀ ਕੋਲੋਂ, ਆਪਣੀ ਮਾਂ ਕੋਲੋਂ, ਮਾਸੀ ਕੋਲੋਂ, ਮਾਮਿਆਂ ਕੋਲੋਂ ਸੁਣਦਾ ਆਇਆ ਵੀ ਸਾਡੇ ਉਧਰ ਮਰੱਬੇ ਸੀ ਬਾਹਰ ਦੇ ਵਿੱਚ, ਇੱਕ ਲਹਿਦਾ ਜਿਹੜੀ ਜ਼ਮੀਨ ਸੀ ਉਹਦੇ ਵਿੱਚ ਕਾਫੀ ਕੁਝ ਰਹਿ ਗਿਆ ਦੱਬਿਆ। ਤੇ ਵੱਡੀ ਗੱਲ ਇਹ ਹੁੰਦੀ ਆ ਵੀ ਚਲੋ ਉਹ ਜੋ ਦੱਬਿਆ ਰਹਿ ਗਿਆ, ਉਹ ਤਾਂ ਜਿਹੜੇ ਉਧਰੋਂ ਇੱਧਰ ਆਏ ਉਹਨਾਂ ਦਾ ਵੀ ਰਹਿ ਗਿਆ ਹੋਣਾ। ਮੈਂ ਸਮਝਦਾ ਵੀ ਜਿਹੜੇ ਜਜ਼ਬਾਤ ਆ ਉਹ ਬਹੁਤ ਵੱਡਮੁੱਲੇ ਆ, ਉਹਨਾਂ ਦੀ ਕੋਈ ਕੀਮਤ ਨਹੀਂ। ਅੱਜ ਜੇ ਅਸੀਂ ਸਾਰੇ ਵੀਰ ਨਿਊਜ਼ੀਲੈਂਡ ਤੋਂ ਆਉਂਦਾ ਵੇ ਆ ਕੇ ਆਪਣੇ ਪੁਰਖਿਆਂ ਦੀਆਂ ਜੜ੍ਹਾਂ ਤਲਾਸ਼ਣ ਆਏ ਆ, ਇਹਦੇ ਪਿੱਛੇ ਵੱਡਾ ਕਾਰਨ ਇਹ ਵੀ ਅਸੀਂ ਆਪਣੇ ਬੱਚਿਆਂ ਨੂੰ ਦੱਸ ਸਕੀਏ ਵੀ ਜਿਹੜਾ ਪੰਜਾਬ ਆ, ਜਿਹੜਾ ਗ੍ਰੇਟਰ ਪੰਜਾਬ ਆ, ਬਹੁਤ ਅਮੀਰ ਆ ਤੇ ਉਹਦੀ ਅਮੀਰੀ ਦਾ ਅੰਦਾਜ਼ਾ ਲਾਉਣਾ ਬੜਾ ਔਖਾ। ਮੈਂ ਆਪਣੀ ਮਾਂ ਦੇ ਨਾਲ ਵਾਅਦਾ ਕੀਤਾ ਸੀ ਜੀ ਵੀ ਉਹਦੇ ਜੀਂਦੇ ਜੀ ਜਿਹੜੇ ਪਿੰਡ ਦੀ ਮਿੱਟੀ ਆ ਮੈਂ ਇੱਕ ਵਾਰ ਉਹ ਦਿਖਾਊਂਗਾ ਜ਼ਰੂਰ ਤੇ ਜਾਊਂਗਾ ਜ਼ਰੂਰ ਉੱਥੇ ਇੱਕ ਵਾਰ। ਸੋ ਮਾਂ ਨੂੰ ਬੜੀ ਉਮੀਦ ਆ ਇਸ ਗੱਲ ਦੀ ਕਿ ਮੈਂ ਉਹ ਪਿੰਡ ਜਿਹੜਾ ਉਹ ਤੁਹਾਡੀ ਸਾਰਿਆਂ ਦੀ ਮਦਦ ਦੇ ਨਾਲ, ਤੁਹਾਡੀ ਹੱਲਾਸ਼ੇਰੀ ਦੇ ਨਾਲ, ਚੱਕ ਨੰਬਰ 8 ਜਿਹੜਾ ਪਹਿਲਾਂ ਕਿਲ੍ਹਾ ਸੁਜਾਨ ਸਿੰਘ ਹੁੰਦਾ ਸੀ ਤੇ ਹੁਣ ਮੀਰ ਜ਼ਾਮਨ ਮੇਰੇ ਖਿਆਲ ਪਿੰਡ ਦਾ ਨਾਂ ਹੈ ਉਹਦਾ, ਤੇ ਸ਼ੇਖੂਪੁਰੇ ਦੇ ਵਿੱਚ ਵੱਜਦਾ। ਦੋ ਤਿੰਨ ਗੱਲਾਂ ਨਵੀਆਂ ਸੀ ਜਿਹੜੀਆਂ ਮੈਨੂੰ ਪਹਿਲਾਂ ਨਹੀਂ ਪਤਾ ਸੀ ਕਿ ਤਾਂ ਇਹ ਕਿ ਪੰਜਾਬ ਦੇ ਵਿੱਚ ਸ਼ੇਖੂਪੁਰਾ ਜ਼ਿਲ੍ਹਾ ਨਾਸਰ ਜੀ ਕਹਿੰਦੇ ਸਭ ਤੋਂ ਵੱਡਾ। ਹਾਂਜੀ, ਪਹਿਲਾਂ ਵੱਡਾ ਸੀ, ਹੁਣ ਤੇ ਚਲੋ ਵਿੱਚੋਂ ਨਨਕਾਣਾ ਸਾਹਿਬ ਬਣ ਗਿਆ, ਨਨਕਾਣਾ ਸਾਹਿਬ ਨਿਕਲ ਗਿਆ ਜ਼ਿਲ੍ਹਾ। ਹਾਂਜੀ, ਤੇ ਦੂਜੀ ਗੱਲ ਹੈ ਤੇ ਖੇਤੀ ਦੀ ਜ਼ਮੀਨ ਜਿਹੜੀ ਅੱਜ ਤੋਂ ਮੈਂ ਦੇਖਦਾ, ਨਾਨੀ ਸਾਡੀ ਨੇ ਦੱਸਿਆ ਸੀ ਵੀ ਬੰਦੇ ਜਿਹੜੀ ਕਪਾਹ ਸੀ ਜਦੋਂ ਛੱਡ ਕੇ ਤੁਰੇ ਇੱਥੋਂ ਨਾ ਉਹ ਗੱਡੀ 'ਚ ਬਹਿ ਕੇ, ਤਾਂ ਉਹ ਕਹਿੰਦੇ ਵੀ ਦਿਲ ਨਹੀਂ ਸੀ ਕਰਦਾ ਸਾਡੀਆਂ ਇੰਨੀਆਂ ਵੱਡੀਆਂ ਫਸਲਾਂ ਜਿਹੜੀਆਂ ਖੁੱਲਾ ਖਾਣ ਪੀਣ ਸੀ, ਖੁੱਲੇ ਹਾਤੇ ਸੀ। ਛੱਤੀਓ ਗਲੀ ਸੀ ਜੀ, ਜਥੇਦਾਰ ਹਾਕਮ ਸਿੰਘ ਦਾ ਨਾਂ ਜਿਹੜਾ ਹਵੇਲੀ ਦੇ ਉੱਤੇ ਲਿਖਿਆ ਹੁੰਦਾ ਸੀ। ਔਰ ਲਹਿੰਦੀ ਪੱਤੀ ਸਾਡਾ ਘਰ ਸੀ, ਸੈਣੀਵਾਲ ਸਕੂਲ ਸੀ ਉਹਦੇ ਲਾਗੇ। ਸੋ ਇਹ ਦੋ ਤਿੰਨ ਨਿਸ਼ਾਨੀਆਂ ਹੈਗੀਆਂ ਮੇਰੇ ਕੋਲ। ਅੱਛਾ, ਜੇ ਸੈਣੀਆਂ ਦੀ ਆਪਾਂ ਗੱਲ ਕਰਦੇ ਹਾਂ ਤੇ ਇਹ ਇੱਧਰ ਬਹੁਤ ਘੱਟ ਮੈਂ ਸੈਣੀ ਨੇ ਸੁਣੇ। ਕਿੰਨੀ ਕੁ ਤੁਹਾਡੀ ਆਪਣੇ ਸੈਣੀਆਂ ਦੀ ਉੱਧਰ ਚੜ੍ਹਦੇ ਪੰਜਾਬ ਦੀ ਗੱਲ ਕਰੀਏ ਆਪਾਂ? ਦੁਆਬੇ 'ਚ ਕਾਫੀ ਸੈਣੀ ਆ ਜੀ, ਹਰਿਆਣੇ 'ਚ ਕਾਫੀ ਸੈਣੀ ਆ। ਅਸਲ ਦੇ ਵਿੱਚ ਜਿਹੜੀ ਛੋਟੀ ਜ਼ਿਮੀਂਦਾਰੀ ਆ ਇਹ ਸੈਣੀਆਂ ਦੇ ਕੋਲ ਆ, ਕਿਸਾਨ ਹੁੰਦੇ ਜੀ ਬੁਨਿਆਦੀ ਤੌਰ ਦੇ ਉੱਤੇ। ਤੋਂ ਇਸ ਮਾਮਲੇ ਦੇ ਵਿੱਚ ਜਿਵੇਂ ਇੱਧਰ ਜ਼ਮੀਨਾਂ ਸੀਗੀਆਂ ਜਿਹੜੀਆਂ ਸਾਡੇ ਨਾਨਕਿਆਂ ਕੋਲ ਇੱਧਰ ਸੀ ਜ਼ਮੀਨਾਂ, ਉਹਦੇ ਵੱਡੇ ਫਿਰ ਸਾਨੂੰ ਉਧਰ ਬਗਵਾਈ, ਸੁਭਾਨਪੁਰ ਤੇ ਸਿੰਬਲੀ ਤਿੰਨ ਥਾਵੇਂ ਜ਼ਮੀਨਾਂ ਅਲਾਟ ਹੋਈਆਂ ਜੀ। ਕਿਉਂਕਿ ਮਾਤਾ ਸਾਡੀ ਦੇ ਜਿਹੜੇ ਤਾਇਆ ਜੀ ਸੀ ਉਹ ਕਾਨੂੰਗੋ ਸੀਗੇ। ਕਾਨੂੰਗੋ ਇੰਦਰ ਸਿੰਘ ਬੜਾ ਵੱਡਾ ਰੁਤਬਾ ਸੀ ਉਹਨਾਂ ਦਾ। ਉਹਨਾਂ ਨੂੰ ਗ੍ਰੇਟਰ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਕਿਹੜੀ ਜ਼ਮੀਨ ਦੀ ਕੀ ਵੈਲਿਊ ਆ ਉਹ ਸਾਰੀ ਉਹਨਾਂ ਨੂੰ ਪਤਾ ਸੀ ਅਸਲ ਦੇ ਵਿੱਚ। ਸੋ ਉਹਦੇ ਅਕੋਰਡਿੰਗਲੀ ਉਹਨਾਂ ਨੇ ਫਿਰ ਉਹ ਜ਼ਮੀਨਾਂ ਜਿਹੜੀਆਂ ਉੱਧਰ ਵੀ ਅਲਾਟਮੈਂਟ ਹੋਈ ਉਹਨਾਂ ਨੂੰ। ਜਿਵੇਂ ਤੁਸੀਂ ਜਾਣਦੇ ਹੀ ਆ ਵੀ ਜਿਹੜੇ ਬੰਦਿਆਂ ਨੂੰ ਪਹਿਲਾਂ ਪਤਾ ਸੀ ਕਿ ਕੀ ਹੋਣ ਲੱਗਾ, ਉਹਨਾਂ ਨੂੰ 5 ਜਾਂ 6 ਅਗਸਤ ਨੂੰ ਪਤਾ ਸੀ ਕਿ ਕੀ ਕੁਝ ਹੋਣ ਲੱਗਾ। ਥੋੜਾ ਜਿਹੜੇ ਕੋ ਪੜ੍ਹੇ ਲਿਖੇ ਸਨ, ਐਡਵਾਂਸ ਜਿਹੜੇ ਸਰਕਾਰੀ ਦਰਬਾਰੇ ਜਿਹੜੇ ਆਉਣ ਜਾਣ ਚ ਉਹਨਾਂ ਨੂੰ ਪਤਾ ਸੀ। ਪਰ ਫਿਰ ਵੀ ਸਿਤਮ ਜ਼ਰੀਫੀ ਇਸ ਗੱਲ ਦੀ ਰਹੀ ਵੀ ਨਾਨਾ ਜੀ ਸਾਡੇ ਇਸ ਗੱਲ ਨੂੰ ਮੰਨੇ ਨਹੀਂ। ਜਥੇਦਾਰ ਸੁੰਦਰ ਸਿੰਘ ਉਹਨਾਂ ਦਾ ਨਾਂ ਸੀ, ਤਾਂ ਉਹਨਾਂ ਨੇ ਕਾਫੀ ਕੈਦਾਂ ਕੱਟੀਆਂ। ਪੰਜਾ ਸਾਹਿਬ ਦੇ ਮੋਰਚੇ ਵਿੱਚ ਵੀ ਉਹਨਾਂ ਦੀ ਸ਼ਮੂਲੀਅਤ ਰਹੀ। ਬਾਅਦ ਵਿੱਚ ਉਹਨਾਂ ਨੇ ਜੈਤੋ ਦੇ ਮੋਰਚੇ ਵਿੱਚ ਵੀ ਕੈਦ ਕੱਟੀ ਨਾਭੇ ਜਾ ਕੇ। ਆਪਾਂ ਕਾਫੀ ਹਾਈ ਸਿਕਿਉਰਿਟੀ ਦੀ ਸੈਂਟਰਲ ਜੇਲ੍ਹ ਆ। ਸੋ ਮਸਲਾ ਇਹ ਹੋ ਗਿਆ ਵੀ ਜਦੋਂ ਇਹ ਸਾਰੇ ਭਰਾ ਚੱਲੇ, ਇਹਨੇ ਗੱਡਿਆਂ ਤੇ ਸਮਾਨ ਰੱਖ ਲਿਆ, ਨਾਲ ਕਾਨੂੰਗੋ ਜਿਹੜੇ ਮੰਮੀ ਦੇ ਤਾਇਆ ਜੀ ਸੀ ਉਹ ਸਰਕਾਰੀ ਜੀਪ 'ਚ ਸੀਗੇ, ਨਾਲ ਉਹਨਾਂ ਦੇ ਸਿਕਿਉਰਿਟੀ ਗਾਰਡ ਸੀਗੇ। ਹਾਂਜੀ, ਉਹਨਾਂ ਨੇ ਨਾਨਾ ਜੀ ਨੂੰ ਬੜੀ ਜ਼ਿੱਦ ਕੀਤੀ ਤੇ ਨਾਨਾ ਜੀ ਬਾਗੀ ਹੋ ਕੇ ਨਨਕਾਣਾ ਸਾਹਿਬ ਚਲੇ ਗਏ। ਉਹ ਕਹਿੰਦੇ ਵੀ ਇਦਾਂ ਨਹੀਂ ਕਦੀ ਵੀ ਹੋ ਸਕਦਾ ਵੀ ਨਨਕਾਣਾ ਸਾਹਿਬ ਜਿਹੜਾ ਸਰਹੱਦ ਦੇ ਇੱਧਰਲੇ ਪਾਸੇ ਨਹੀਂ ਰਹਿ ਸਕਦਾ। ਗੁਰੂ ਨਾਨਕ ਦੇਵ ਦਾ ਜਨਮ ਸਥਾਨ ਆ, ਵੀ ਇਹ ਇੰਡੀਆ 'ਚ ਹੀ ਆਊਗਾ, ਐਂ ਕਹ ਲਓ ਵੀ ਚੜ੍ਹਦੇ ਪੰਜਾਬ 'ਚ ਆਊਗਾ। ਲੇਕਿਨ ਅਨਫੋਰਚੂਨੇਟਲੀ ਤਾਂ ਹੋਇਆ ਨਹੀਂ। ਸੋ 3 ਮਹੀਨੇ ਬਾਅਦ ਫਿਰ ਜਿਹੜੀ ਆਰਮੀ ਸੀ ਉਹਨਾਂ ਨੇ ਫਾਈਨਲੀ ਜਦੋਂ ਉਹਨਾਂ ਨੂੰ ਆ ਕੇ ਨੋਟਿਸ ਦਿੱਤਾ ਕਿ ਜਥੇਦਾਰ ਜੀ ਤੁਹਾਨੂੰ ਹੁਣ ਜਾਣਾ ਪੈਣਾ, ਨਨਕਾਣਾ ਸਾਹਿਬ ਜਿਹੜਾ ਹੈ ਉਹ ਲਹਿੰਦੇ ਪੰਜਾਬ ਦਾ ਹਿੱਸਾ। ਸੋ ਨਾਨਾ ਜੀ ਬੜੇ ਦਿਲ ਨੂੰ ਹੌਂਕਾ ਲਾ ਕੇ
ਉਧਰ ਵੇ ਪਰਲੇ ਪਾਰ ਗਏ ਆਰਮੀ ਦੇ ਟਰੱਕ 'ਚ ਆਰਮੀ ਦੀ ਗੱਡੀ ਦੇ ਵਿੱਚ ਬਹਿ ਕੇ ਤਾਂ ਫਿਰ ਉਧਰ ਜਾ ਕੇ ਅੰਮ੍ਰਿਤਸਰ ਕੈਂਪ ਦੇ ਵਿੱਚ ਜਾ ਕੇ ਉਹ ਆਪਣੇ ਪਰਿਵਾਰ ਨੂੰ ਮਿਲੇ। ਉਸ ਤੋਂ ਬਾਅਦ ਫਿਰ ਜ਼ਮੀਨਾਂ ਅਲੋਟ ਕਰਨ। ਅੱਛਾ, ਮੈਂ ਗੱਲ ਪੁੱਛਦਾ ਵੀ ਜਿਵੇਂ ਤੁਸੀਂ ਮੈਨੂੰ ਅੱਗੇ ਪਹਿਲਾਂ ਵੀਡੀਓ ਤੋਂ ਪਹਿਲਾਂ ਦੱਸਣ ਡਿਆ ਸੀ ਵੀ ਨਾਨਾ ਜੀ ਜਦੋਂ ਹਾਲ ਵਾਉਂਦੇ ਸੀ ਤੇ ਲਾਗੇ ਹਾਲ ਵਾਲੀ ਗੱਲ ਦੱਸਣ ਡਿਆ ਵੀ ਕੌਣ ਵਾਉਂਦਾ ਹੁੰਦਾ ਹੈ। ਹਾਂਜੀ, ਉਹਨਾਂ ਦੇ ਦੋਸਤ ਸੀ ਜੀ, ਮੁਸਲਮਾਨ ਦੋਸਤ ਸੀ ਮੁਸ਼ਤਾਕ। ਅੱਛਾ। ਤੇ ਨਾਲ ਦੇ ਖੇਤ ਦੇ ਵਿੱਚ ਜਦੋਂ ਤੜਕੇ ਜਾ ਕੇ ਪਹਿਲੇ ਪੈਰ ਨੂੰ ਨਹੀਂ ਹਾਲ ਵਾਉਣਾ ਤੇ ਦੋਵਾਂ ਨੇ ਆਪੋ ਆਪਣੇ ਅਕੀਦੇ ਦੇ ਨਾਲ ਆਪੋ ਆਪਣੇ ਰੱਬ ਨੂੰ ਯਾਦ ਕਰਨਾ। ਲੇਕਿਨ ਮੁਸ਼ਤਾਕ ਥੋੜਾ ਜਿਹਾ ਸੁਭਾਅ ਦਾ ਕੱਬਾ ਸੀ। ਉਹਨੇ ਬੌਲਦਾਂ ਦੇ ਪ੍ਰੈਣੀ ਮਾਰਨੀ ਵੀ ਤਾਂ ਕਿ ਧੁੱਪ ਚੜ੍ਹਨ ਤੋਂ ਪਹਿਲਾਂ ਜੋਤਰਾ ਲੱਗ ਜਾਏ ਤੇ ਸਿਆੜ ਜਿਹੜੇ ਸਾਰੇ ਨਵੇੜ ਲਈਏ ਹਾਲ ਵਾਉਣ ਵਾਲਾ ਕੰਮ ਜਾਂ ਸੁਹਾਗੇ ਦਾ ਕੰਮ। ਤੇ ਉਹਨੇ ਕਹਿਣਾ ਵਿਗਿਆਨੀ ਜੀ ਤੁਸੀਂ ਬੌਲਦ ਦਾ ਤੁਰਦਾ ਨਹੀਂ ਤੇ ਬਲਦ ਨੂੰ ਪ੍ਰੈਣੀ ਮਾਰੋ। ਅੱਛਾ। ਉਹਨੇ ਕਹਿਣਾ ਨਹੀਂ ਮੁਸ਼ਤਾਕ ਇਹ ਤਾਂ ਯਾਰ ਬੇਜ਼ਬਾਨ ਬੰਦੇ ਵਿਚਾਰੇ, ਇਹਨਾਂ ਨੇ ਵਿਚਾਰੇ ਨੇ ਕੀ ਕਹਿਣਾ, ਇਹ ਵੀ ਜੀਦੀ ਜਾਨ ਆ, ਆਪਾਂ ਯਾਰ ਇਹਨਾਂ ਤੇ ਜ਼ੁਲਮ ਨਹੀਂ ਕਰ ਸਕਦੇ। ਅੱਛਾ, ਫਿਰ ਰੋਟੀ ਆ ਜਾਣੀ ਜੀ, ਚਾਹ ਵੇਲਾ ਆ ਜਾਣਾ। ਚਾਹ ਵੇਲਾ ਮੁਸ਼ਤਾਕ ਨੇ ਤੇ ਜਥੇਦਾਰ ਸੁੰਦਰ ਸਿੰਘ ਨੇ ਇਕੱਠਿਆਂ ਬਹਿ ਕੇ ਖੇਤ ਦੀ ਪੱਟ ਤੇ ਖਾਣਾ। ਉੱਥੇ ਹੀ ਖਾਣਾ ਦੋਵਾਂ ਨੇ। ਹਾਂਜੀ, ਉਹ ਦੋਵਾਂ ਨੇ ਇਕੱਠੇ ਬਹਿ ਕੇ ਖਾਣਾ। ਹਾਂਜੀ। ਮਤਲਬ ਮੈਂ ਹੁਣ ਉਹੀ ਸੋਚਦਾ ਜੋ ਤੁਹਾਡੇ ਨਾਲ ਬ੍ਰੇਕਫਾਸਟ ਕਰ ਰਹੇ ਸੀ ਆਪਾਂ, ਤਾਂ ਮੇਰੇ ਦਿਮਾਗ 'ਚ ਉਹ ਗੱਲ ਸਭ ਤੋਂ ਪਹਿਲੀ ਗੱਲ ਉਹ ਆਈ। ਮੈਂ ਕਿਹਾ ਵੀ ਏਦਾਂ ਸਾਡੇ ਜਿਹੜੇ ਵੱਡੇ ਆ, ਸਾਡੇ ਪੁਰਖੇ ਜਿਹੜੇ ਆ, ਉਹ ਏਦਾਂ ਇਕੱਠੇ ਬਹਿ ਕੇ ਉਹਨਾਂ ਦੀ ਮਤਲਬ ਸਾਂਝ ਹੋ ਗਈ ਖਾਣ ਪੀਣ ਦੀ, ਕਾਰ ਵਿਹਾਰ ਦੀ, ਇੱਕ ਦੂਜੇ ਦੇ ਘਰਾਂ 'ਚ ਆਉਣ ਜਾਣ ਦੀ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ। 72 ਸਾਲ ਬਾਅਦ ਇਤਿਹਾਸ ਜਿਹੜਾ 72 ਇਅਰਸ ਬਹੁਤ ਲੰਬਾ ਅਰਸਾ ਹੁੰਦਾ। ਉਹਦੇ ਬਾਅਦ 'ਚ ਵੀ ਜੇ ਨਾਸਿਰ ਢਿੱਲੋਂ ਤੇ ਅਮਰੀਕ ਸਿੰਘ, ਨਤੇਰ ਰੰਧਾਵਾ ਤੇ ਪਰਮਿੰਦਰ ਪਾਪਾ ਇਕੱਠੇ ਆ, ਉਹੀ ਤਾਂ ਗੱਲ ਹੈ ਨਾ ਜਿਹੜੀ ਸਾਡੀ ਤੰਦ ਜੋੜ ਕੇ ਰੱਖਦੀ ਹੈ। ਉਹ ਤੰਦ ਪੰਜਾਬੀਅਤ ਦੀ ਆ। ਸੋ ਇਹ ਤੰਦ ਟੁੱਟਣ ਨਾ ਦਿਓ। ਤੁਹਾਡੀ, ਸਾਡੀ ਤੇ ਦੇਖਣ ਵਾਲਿਆਂ ਸਾਰਿਆਂ ਦੀ ਡਿਊਟੀ ਆ ਇਹ। ਅੱਛਾ, ਸਾਂਭ ਕੇ ਰੱਖੋ। ਪਰਮਿੰਦਰ ਜੀ, ਤੁਹਾਡੀ ਮਦਰ ਨੇ ਕੀ ਤੁਹਾਨੂੰ ਸਪੈਸੀਫਿਕ ਉਹ ਅਲਫਾਜ਼ ਸਾਨੂੰ ਦੱਸਣਾ ਚਾਹੋਗੇ ਵੀ ਜਦੋਂ ਤੁਸੀਂ ਆਉਣ ਲੱਗੇ ਵੀ ਪਿੰਡ ਜਾਣਾ, ਉਹ ਅਲਫਾਜ਼ ਥੋੜੇ ਜਿਹੇ ਦੱਸੋ। ਨਹੀਂ, ਉਹਨਾਂ ਦੀ ਅੱਖਾਂ ਚਾਂਜੂ ਸੀ ਜੀ। ਮੈਨੂੰ ਕਹਿੰਦੇ ਵੀ ਮੇਰੇ ਜੇ ਗੋਡੇ ਦਾ ਆਪਰੇਸ਼ਨ ਨਾ ਹੋਇਆ ਹੁੰਦਾ ਤਾਂ ਪੁੱਤ ਮੈਂ ਤੇਰੇ ਨਾਲ ਜਾਣਾ ਸੀ, ਪਰ ਜੇ ਤੇਰੀਆਂ ਅੱਖਾਂ ਨਾਲ ਦੇਖ ਲਿਆ ਸਮਝ ਲੈ ਮੈਂ ਹੀ ਦੇਖ ਲਿਆ ਆਪਣਾ ਪਿੰਡ। ਹਾਂਜੀ, ਵਾਹ ਕੀ ਉਹ ਮੈਨੂੰ ਕਹਿੰਦੇ ਵੀ ਮੈਂ ਪਹਿਲਾਂ ਵੀ ਇਹ ਗੱਲ ਸ਼ੇਅਰ ਕੀਤੀ ਸੀ, ਉਹ ਕੁਦਰਤੀ ਇੰਟਰਨੈਟ ਡਿਸਕਨੈਕਟ ਹੋ ਗਿਆ ਤਾਂ ਗੱਲ ਪੂਰੀ ਨਹੀਂ ਹੋਈ। ਉਹ ਗੱਲ ਇਹ ਸੀਗੀ ਜੀ, ਨਾਨੀ ਨੇ ਨਾ ਤੁਰਨ ਲੱਗੀ ਨੇ ਜਦੋਂ ਗੱਡੇ ਤੇ ਸਾਰੇ ਬਹਿ ਗਏ, ਜ਼ਰੂਰੀ ਸਮਾਨ ਰੱਖ ਲਿਆ ਤੇ ਉਹ ਮਾਤਾ ਨੂੰ ਕੁਚੜ ਚੁੱਕ ਕੇ ਨਾਨੀ ਸਾਡੀ ਨੇ ਨਾ ਨਲਕੇ ਦਾ ਪਾਣੀ ਗੇੜਾ। ਪਾਣੀ ਬੜਾ ਅਮੀਰ ਸੀ ਜੀ, ਬਹੁਤ ਰਿਚ ਪਾਣੀ ਸੀ। ਵਧੀਆ ਪਾਣੀ। ਹਾਂਜੀ, ਵਧੀਆ। ਹੁਣ ਵੀ ਵਧੀਆ ਪਾਣੀ ਹੋਣੀ। ਮੈਨੂੰ ਪਤਾ ਲੱਗਾ ਵੀ ਪਾਣੀ ਬਹੁਤ ਰਿਚ ਆ ਉੱਥੋਂ ਦਾ। ਨਾਨੀ ਸਾਡੀ ਨੇ ਨਲਕਾ ਗੇੜਨਾ, ਮਾਂ ਦੇ ਮੂੰਹ 'ਚ ਤਾਂ 2 ਬੂੰਦਾਂ ਪਾਈਆਂ, ਕਹਿੰਦੀ ਪੀਲਾ ਮੱਲ, ਮੁੜ ਕੇ ਪਤਾ ਨਹੀਂ ਕਰਮਾਂ 'ਚ ਹੋਣਾ ਇਹ ਪਾਣੀ ਹੋਣਾ ਕਰਮਾਂ 'ਚ। ਸੋ ਮਾਤਾ ਦੇ ਕਰਮਾਂ 'ਚ ਭਾਵੇਂ ਨਹੀਂ ਹੋਇਆ, ਮੈਂ ਪੂਰੀ ਉਮੀਦ ਕਰਦਾ ਮੇਰੇ ਕਰਮਾਂ 'ਚ ਹੋਊਗਾ। ਤੇ ਜੇ ਰੱਬ ਨੇ ਚਾਹਿਆ ਮੈਂ ਉੱਥੋਂ ਦਾ ਪਾਣੀ ਮਾਤਾ ਲਈ ਨਾਲ ਲੈ ਕੇ ਜਾਊਂਗਾ। ਉਹਦੇ ਜੀਦੇ ਜੀ ਮੈਂ ਉਸ ਪਾਣੀ ਦਾ ਸਵਾਦ ਇੱਕ ਵਾਰ ਉਹਦੇ ਮੂੰਹ ਨੂੰ ਲਾਉਣਾ ਜ਼ਰੂਰ ਆ ਜੀ। ਇਹ ਮੇਰੀ ਚੀਜ਼ ਹੈ। ਬਹੁਤ ਵਧੀਆ। ਮੈਂ ਥੋੜੀ ਜਿਹੀ ਗੱਲ ਰੰਧਾਵਾ ਸਾਹਿਬ ਕੋਟ ਕਰਦਾ, ਮੈਂ ਅੱਗੇ ਵੀ ਦੱਸਣ ਡਿਆ ਵੀਡੀਓ ਦੀ ਰਾਹੀਂ, ਮੈਂ ਸਾਰਿਆਂ ਲੋਕਾਂ ਨੂੰ ਵੀ ਦੱਸਦਾ ਵੀ ਲੋਕ ਪੁੱਛਦੇ ਯਾਰ ਤੁਸੀਂ ਕਿਉਂ ਕਰਦੇ, ਕੀ ਵਜ੍ਹਾ। ਇੱਕ ਤੇ ਰੰਧਾਵਾ ਸਾਹਿਬ ਆਪਣਾ ਪਰਮਿੰਦਰ ਜੀ ਆਪਣੇ ਵੱਡਿਆਂ ਕੋਲ ਬਹੁਤ ਸੁਣਿਆ। ਫਿਰ ਮੇਰੇ ਨਾ ਬਜ਼ੁਰਗਾਂ, ਪਿਛਲਾ ਪਿੰਡ ਆਪਣਾ ਤਰਨਤਾਰਨ 'ਚ ਪੰਜਵਨ, ਮੇਰੇ ਅੱਬਾ ਜੀ ਦੀ ਵਾਲਾ ਸਾਹਿਬ ਦੀ 2 ਸਾਲ ਪਹਿਲੇ ਡੈਥ ਹੋ ਗਈ। ਮੇਰੇ ਅੱਬਾ ਜੀ ਆ ਨਾ ਮੈਨੂੰ ਅਕਸਰ ਕਹਿਣਾ, ਉੱਥੋਂ ਦਾ ਨਾ ਪੀਰਾਂ ਦੀ ਦਰਗਾਹ। ਵੀ ਯਾਰ ਉਹ ਕਿਤੇ ਤੇਰੇ ਇੰਨੇ ਵਾਕਫ ਨੇ ਉਧਰ ਦੇ, ਮੈਨੂੰ ਆਪਣੇ ਪੀਰਾਂ ਦੇ ਦਰ ਤੇ ਕਿਤੇ ਲੈ ਜਾ। ਉਹ ਇਹਦੇ ਦੌਰਾਨ ਹੀ 2 ਸਾਲ ਪਹਿਲੇ ਉਹਨਾਂ ਦੀ ਡੈਥ ਹੋ ਗਈ ਤੇ ਉਹਨਾਂ ਦੇ ਜਾਣ ਤੋਂ ਬਾਅਦ ਅਹਿਸਾਸ ਇਹ ਹੋਇਆ ਵੀ ਮੈਂ ਕਿੱਡਾ ਵੱਡਾ ਗੁਨਾਹ ਕੀਤਾ ਯਾਰ। ਉਹਨਾਂ ਦੀ ਆਪਣੇ ਵਾਲਦ ਦੀ ਪਿਓ ਦੀ ਮੈਂ ਇਹਨਾਂ ਦੀ ਖਾਹਿਸ਼ ਨਹੀਂ ਪੂਰੀ ਕਰ ਸਕਿਆ। ਸੋ ਮੈਂ ਸੋਚਦਾ ਕਿ ਉਹ ਮੇਰੇ ਵਾਲਦ ਦੇ ਪਿਓ 'ਚ ਕਿੰਨੇ ਹੀ ਉਹ ਲੋਕ ਨੇ, ਉਹ ਬਜ਼ੁਰਗ ਨੇ ਜਿਹੜੇ ਆਪਣੇ ਯਾਰਾਂ ਨੂੰ ਛੱਡ ਗਏ, ਆਪਣੇ ਪਿੰਡਾਂ ਨੂੰ ਛੱਡ ਗਏ। ਕਿਉਂ ਨਾ ਉਹਨਾਂ ਦੀ ਰਾਹੀਂ ਆਪਣੇ ਜਿਹੜਾ ਵੱਡਿਆਂ ਦੀ ਉਹ ਬਜ਼ੁਰਗ ਕਿੰਨੇ ਇਸ ਦੁਨੀਆ 'ਤੇ ਹਲੇ ਵੀ ਵਸਦੇ ਨੇ, ਉਹਨਾਂ ਦੀਆਂ ਖਾਹਿਸ਼ਾਂ ਤੇ ਨਾ ਅਧੂਰੀਆਂ ਰਹਿ ਜਾਣ, ਕੁਛ ਨਾ ਕੁਛ ਤੇ ਪੂਰੀਆਂ ਹੋ ਜਾਣ। ਚਲੋ ਇਹ ਕੋਸ਼ਿਸ਼ ਕਰਦੇ ਰਹੀਦਾ ਜਿੰਨੀ ਦੇਰ ਤੱਕ ਅਸੀਂ ਕਹਿੰਦੇ ਹੁੰਦੇ ਵੀ ਸਾਹਿਬ ਵੀ ਹੋਪਫੁਲੀ ਇਹਦੇ ਨਾਲ ਕੁਝ ਨਾ ਕੁਝ ਫਰਕ ਪਏਗਾ। ਉਹ ਲੋਕ ਜਿਵੇਂ ਤੁਸੀਂ ਆ ਕੇ ਜੁੜ ਗਏ, ਜਿਵੇਂ ਉਹ ਬਜ਼ੁਰਗ ਵੀ ਜਾ ਕੇ ਉੱਧਰ ਜੁੜਨ। ਸਾਡੇ ਜਿਹੜੇ ਵੱਡੇ, ਜੇ ਮੇਰਾ ਵਾਲਦ ਮੇਰੇ ਫਾਦਰ ਸਾਹਿਬ ਰਹਿ ਗਏ ਆਪਣੇ ਬਜ਼ੁਰਗਾਂ ਦੀ ਦਰਗਾਹ ਵੇਖਣ ਤੋਂ, ਚੱਲ ਕਈ ਹੋਰ ਤੇ ਵੇਖ ਸਕਣ ਜਿਹੜੇ ਉਹਨਾਂ ਵਰਗੇ। ਸੋ ਇਹ ਕੋਸ਼ਿਸ਼ ਕਰਦੇ ਰਹੀਦਾ ਵੀ ਹੋਪਫੁਲੀ ਉਹ ਮੈਂ ਨਾ ਵੀਡੀਓਜ਼ ਦੇ ਵਿੱਚ ਦਿਨ ਦੂਰ ਨਹੀਂ ਕਿ ਆਪਾਂ ਇਹਨਾਂ ਨਿੱਕੀਆਂ ਕੋਸ਼ਿਸ਼ਾਂ ਦੇ ਨਾਲ ਇਹਨੂੰ ਜਿਹੜਾ ਮੀਡੀਆ, ਸੋਸ਼ਲ ਮੀਡੀਆ ਵੇ ਗਲੋਬਲ ਵਿਲੇਜ, ਆਪਾਂ ਇਹਨਾਂ ਲੋਕਾਂ ਨੂੰ ਇੱਕ ਦੂਜੇ 'ਚ ਬੂਸਟ ਕਰ ਦੇਵਾਂਗੇ, ਜੋੜ ਦੇਵਾਂਗੇ। ਮੈਂ ਨਾ ਨਾਸਰ ਜੀ ਇੱਕ ਹੋਰ ਗੱਲ ਕਹਿਣੀ ਚਾਹੁੰਦਾ। ਮੇਰਾ ਇੱਕ ਬੜਾ ਪਿਆਰਾ ਦੋਸਤ ਆ ਇਜਾਜ਼ ਅਹਿਮਦ ਰਾਣਾ। ਉਹ ਰਾਣੇ ਜਿਹੜੇ ਰਾਜਪੂਤ ਸਾਡੇ ਹੁਸ਼ਿਆਰਪੁਰ ਦੇ ਵਿੱਚ ਬਹੁਤ ਸੀਗੇ। ਹਾਂਜੀ। ਤੋਂ ਰਾਣਾ ਇਜਾਜ਼ ਦੇ ਨਾਲ ਮੇਰਾ 1997 ਦੇ ਵਿੱਚ ਮੇਲ ਹੋਇਆ ਸਿਡਨੀ ਦੇ ਵਿੱਚ। ਹਾਂਜੀ। ਤੇ ਉੱਥੇ ਜਦੋਂ ਮੇਲ ਹੋਇਆ ਤੇ ਉਹਨਾਂ ਦੇ ਬਜ਼ੁਰਗ, ਉਹਨਾਂ ਦੇ ਅੱਬਾ ਵਾਲਦ, ਉਹਨਾਂ ਦੇ 1999 ਦੇ ਵਿੱਚ ਸਿਡਨੀ ਆਏ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ। ਮੇਰਾ ਦੋਸਤ ਹੁਣ ਇੱਥੇ ਹੈ ਜੀ ਸਮੁੰਦਰੀ ਦੇ ਵਿੱਚ। ਤੇ ਉਹ ਵਾਲਦ ਜਦੋਂ ਉੱਥੇ ਉਹਨਾਂ ਦੇ ਆਏ ਤਾਂ ਉਹ ਨਾ ਪਿਛਲੇ ਪਾਸੇ ਕੁਰਸੀ ਤੇ ਬੈਠੇ
ਮੈਂ ਇਜਾਜ਼ ਨੂੰ ਮਿਲਣ ਉਹਨਾਂ ਦੇ ਘਰੇ ਗਿਆ ਤੇ ਮੈਂ ਜਾ ਕੇ ਕੁੰਡਾ ਖੜਕਾਇਆ ਤੇ ਉਹਨਾਂ ਨੇ ਕੁੰਡਾ ਖੋਲਿਆ ਤੇ ਗੱਲਾਂ ਕਰਨ ਲੱਗ ਪਏ ਦਰਵਾਜ਼ੇ 'ਚ ਖੜੇ ਉਹਨਾਂ ਦੇ ਅੱਬਾ ਨੇ ਨਾ ਬੜੀ ਰੀਝ ਲਾ ਕੇ ਮੇਰੇ ਵੱਲ ਦੇਖਿਆ ਕਿ ਪੱਗ ਵਾਲਾ ਬੰਦਾ ਆਇਆ ਨਾ ਦਰਵਾਜ਼ੇ ਤੇ ਤਾਂ ਮੈਨੂੰ ਲੱਗਾ ਇਹਨਾਂ ਦੇ ਗੈਸਟ ਆਏ ਹੋਣੇ ਆ। ਮੈਨੂੰ ਇਦਾਂ ਦਾ ਅਹਿਸਾਸ ਨਹੀਂ ਹੋਇਆ ਕਿ ਇਹਨਾਂ ਦੇ ਅੱਬਾ ਹੋ ਸਕਦੇ ਆ ਕਿ ਪਾਕਿਸਤਾਨ ਤੋਂ ਆਏ ਆ ਜਾਂ ਕਿਵੇਂ। ਉਹਨਾਂ ਪਿੱਛੋਂ ਕੁਰਸੀ ਤੋਂ ਉੱਠ ਕੇ ਜੀ ਸਪੈਸ਼ਲੀ ਇਜਾਜ਼ ਦੇ ਪਿੱਛੇ ਆ ਕੇ ਖੜ ਗਏ ਤੇ ਇਜਾਜ਼ ਨੂੰ ਇੱਕਦਮ ਪਿੱਛੇ ਕਰਕੇ ਕਹਿੰਦੇ ਯਾਰ ਬੰਦਾ ਦੇਸੋਂ ਆਇਆ ਇਹ ਚੱਜ ਨਾਲ ਬੁਲਾਉਂਦਾ ਵੀ ਨਹੀਂ। ਤੇ ਉਹਨੂੰ ਮੈਨੂੰ ਜੱਫੀ ਪਾ ਕੇ ਮਿਲੇ, ਮੈਨੂੰ ਕਹਿੰਦੇ ਮੈਨੂੰ ਪਤਾ ਲੱਗਾ ਕਾਕਾ ਤੂੰ ਹੁਸ਼ਿਆਰਪੁਰ ਦਾ। ਮੈਂ ਕਿਹਾ ਹਾਂਜੀ ਮੈਂ ਹੁਸ਼ਿਆਰਪੁਰ ਦਾ। ਹਰਿਆਣਾ ਭੁੰਗਾ ਇੱਕ ਕਸਬਾ ਪੈਂਦਾ ਜੀ ਹੁਸ਼ਿਆਰਪੁਰ ਦੇ ਵਿੱਚ, ਜਿਹੜਾ ਹਰਿਆਣਾ ਨਾ ਉਹ ਰਾਣਿਆਂ ਦੇ ਨਾਂ ਤੇ ਹਰਿਆਣਾ। ਅੱਛਾ ਉਹ ਸਾਰੇ ਰਾਜਪੂਤਾਂ ਦੇ ਪਿੰਡ ਸੀ ਜੀ। ਮੈਨੂੰ ਜੱਫੀ ਪਾ ਕੇ ਕਹਿੰਦੇ ਸਰਦਾਰੋ ਇਦਾਂ ਨਹੀਂ ਹੋ ਸਕਦਾ ਵੀ ਤੁਸੀਂ ਆਪਣੀ ਜ਼ਮੀਨ ਵਾਪਸ ਆ ਕੇ ਇੱਥੇ ਤੁਸੀਂ ਵਾਹੋ ਤੇ ਅਸੀਂ ਉੱਥੇ ਜਾ ਕੇ ਆਪਣੀ ਜ਼ਮੀਨ ਵਾਹੀਏ। ਮੈਂ ਕਿਹਾ ਜੀ ਇਦਾਂ ਦਾ ਪਤਾ ਨਹੀਂ, ਪਰ ਮੈਂ ਇਹ ਗੱਲ ਜਾਣਦਾ ਵੀ ਚਲੋ ਜੋ ਹੋ ਗਿਆ ਸੋ ਹੋ ਗਿਆ। ਆਪਾਂ ਚੰਗੇ ਗੁਆਂਢੀਆਂ ਵਾਂਗੂ ਚੰਗੇ ਪੜੋਸੀ ਬਣ ਕੇ ਤਾਂ ਰਹਿ ਹੀ ਸਕਦੇ ਹਾਂ। ਬਿਲਕੁਲ ਲਓ ਜੀ, ਹੁਣ ਆਪਾਂ ਜਾਂਦੇ ਪਏ ਸਾਂ ਕੁਝ ਵਿੱਚ ਇਮੋਸ਼ਨਲ ਟੱਚ ਵੀ ਆ ਗਿਆ ਆਪਣੀ ਵੀਡੀਓ ਦੇ ਵਿੱਚ। ਅਸਲ ਆ ਸਾਡੇ ਜੀ ਅਮਰੀਕ ਜੀ ਇਹ ਬੁਕਚੂ ਵਜਾਉਂਦੇ ਆ ਤੇ ਕਮਾਲ ਕਰਦੇ ਆ। ਆਪਾਂ ਪਿਛਲੀ ਵੀਡੀਓ ਬਣਾਈ, ਹੁਣ ਖੁਸ਼ੀ ਦਾ ਵੀ ਮੌਕਾ ਵਾ ਤੇ ਆਪਣੀ ਮਦਰ ਦੀ ਖੁਆਇਸ਼ ਪੂਰੀ ਕਰਨ ਜਾ ਰਹੇ ਆਪਾਂ ਸ਼ੇਖੂਪੁਰਾ ਤੇ ਆਪਾਂ ਜਾਵਾਂਗੇ ਇੱਕ ਵਾਰੀ ਫਿਰ ਅਮਰੀਕ ਜੀ ਕੋ ਆਪਾਂ ਬੁਕਚੂ ਤੇ ਸੁਣੀਏ। ਬਿਲਕੁਲ ਜੀ ਜ਼ਰੂਰ ਸੁਣੋਗੇ। ਖਾਸ ਤੌਰ ਤੇ ਜੀ ਉਧਰੋਂ ਪੰਜਾਬ ਤੋਂ ਖਾਸ ਕਰਕੇ ਲਿਆਂਦਾ ਕਿ ਹਾਂ ਇਹ ਰੰਗ ਵੀ ਅਸੀਂ ਜ਼ਰੂਰ ਪੇਸ਼ ਕਰ ਸਕਦੇ ਹਾਂ। ਲਓ ਜੀ ਫਿਰ ਚੱਕ ਦਿਓ ਫਟੇ। You ain't ready for this one. It's Oh, DJ hala, House, DJ ਇਹ ਜੋ ਕੱਟ ਲਾਂਗੇ ਨਾ ਤੁਸੀਂ।
ਤੁਸੀਂ ਸੁਣਿਆ ਪੰਜਾਬ ਦਾ ਪੰਜਾਬੀ ਲੋਕ ਰੰਗ ਫੋਕ ਹਾਏ 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 ਤੇ ਹੁਣ ਐਂਡ ਦੇ ਵੀਡੀਓ ਦੀ ਰਾਹੀਂ ਮੈਂ ਇਹ ਦੱਸਣਾ ਚਾਹਾਂਗਾ ਵੀ ਜਿਹੜੇ ਲੋਕ ਪਾਕਿਸਤਾਨ ਆਉਣਾ ਚਾਹੁੰਦੇ ਨੇ ਆ ਤੁਸੀਂ ਵੇਖ ਰਹੇ ਹੋ ਜਿਹੜੇ ਲੋਕ ਆਏ ਨੇ ਸਾਡੇ ਕੋਲ ਉਹਨਾਂ ਦੀ ਰਾਹੀਂ ਤੁਹਾਡੇ ਤੱਕ ਮੈਸੇਜ ਪੈਗਾਮ ਜਿਹੜਾ ਵਾ ਪਹੁੰਚਾ ਰਹੇ ਆ। ਇੱਥੇ ਕੋਈ ਐਸਾ ਵੈਸਾ ਨਹੀਂ ਹੈ ਗੱਲ ਕਿ ਆਖੀਏ ਵੀ ਇੱਥੇ ਕੋਈ ਇਨਸਿਕਿਉਰਿਟੀ ਆ ਜਾਂ ਇਸ ਤਰ੍ਹਾਂ ਦਾ ਕੋਈ ਪ੍ਰੋਬਲਮ। ਬੜਾ ਵਧੀਆ ਮਾਹੌਲ ਵੇਖੋ ਇੰਜੋਏ ਕਰ ਰਹੇ ਕਿਉਂ ਜੀ ਕੋਈ ਲੱਗਾ ਇਸ ਤਰ੍ਹਾਂ ਦਾ ਕੋਈ ਇਨਸਿਕਿਉਰਿਟੀ? ਮੈਂ ਕਿਹਾ ਜੀ ਮੇਰਾ ਦੂਜਾ ਟਾਈਮ ਆ, ਮੈਂ ਕੋਈ ਸੁਣਾਈ ਤਾਂ ਹੈ ਨਹੀਂ ਕਿ ਦੂਜੀ ਵਾਰ ਅੱਜ ਮੈਂ ਜੇ ਕਿ ਪ੍ਰੋਬਲਮ ਹੋ ਗਈ ਪਹਿਲੀ ਵਾਰੀ ਨੈਚੁਰਲੀ। ਤੇ ਇੱਕ ਗੱਲ ਹੋਰ ਹੈ ਜੀ ਕਿ ਲੋਕੀ ਬਿਲਕੁਲ ਆਪਣੇ ਵਰਗੇ ਆਮ ਆਪਣੀ ਜ਼ਿੰਦਗੀ ਦੇ ਵਿੱਚ ਆਪਣੀਆਂ ਸਟਰਗਲਾਂ ਦੇ ਵਿੱਚ ਲੱਗੇ ਹੋਏ ਆ। ਲੋਕੀ ਇੱਥੇ ਆਪਣੀ ਜ਼ਿੰਦਗੀ ਦੇ ਜਿਹੜੇ ਚੈਲੰਜਸ ਆ ਉਹਨਾਂ ਨੂੰ ਨਜਿੱਠਣ ਦੀ ਕੋਸ਼ਿਸ਼ ਕਰ ਰਹੇ ਆ। ਬਿਲਕੁਲ ਆਪਣੇ ਵਰਗੀਆਂ ਇਹਨਾਂ ਦੀਆਂ ਜਿਹੜੀਆਂ ਖੁਸ਼ੀਆਂ ਤੇ ਗਮੀਆਂ ਆ ਅਸਲ ਦੇ ਵਿੱਚ ਮਹਿਸੂਸ ਇੱਕ ਗੱਲ ਜ਼ਰੂਰ ਹੋਈ ਹੈ ਢਿੱਲੋਂ ਸਾਹਿਬ ਜਿਹੜੀ ਮੈਂ ਕੀਤੀ ਆ ਕਿ ਜਦ ਤੱਕ ਤੁਸੀਂ ਇੱਧਰ ਆ ਕੇ ਪੰਜਾਬੀਆਂ ਦੇ ਵਿੱਚ ਪੰਜਾਬ 'ਚ ਨਹੀਂ ਵਿਚਰਦੇ ਤੁਸੀਂ ਪੰਜਾਬੀਆਂ ਦੀ ਪੂਰੀ ਵਾਰਤਾ ਜਿਹੜੀ ਆ ਉਹਨੂੰ ਸਮਝ ਨਹੀਂ ਸਕਦੇ। ਹਾਂਜੀ ਇੱਥੇ ਆ ਕੇ ਕਿਵੇਂ ਉਹਨਾਂ ਨੇ ਸਾਥ ਨਿਭਾਇਆ, ਕਿਵੇਂ ਇੱਥੇ ਆਪਣੇ ਆਪ ਨੂੰ ਸਟੈਬਲਿਸ਼ ਕੀਤਾ, ਫਿਰ ਛੱਡ ਕੇ ਗਏ। ਉਹ ਜਿਹੜਾ ਵਿਛੋੜਾ ਜੇ ਤਾਂ ਹੁੰਦਾ ਕਿ ਹਾਂ ਵੀ ਬਹੁਤ ਵਧੀਆ ਹੋਇਆ ਸਾਡਾ ਸਰ ਜਾਣਾ ਇਹ ਚੰਗਾ ਹੀ ਹੋਇਆ ਤੇ ਅੱਜ ਤੱਕ ਆ ਤਾਂਘ ਜਿਹੜੀ ਸਾਨੂੰ ਇੱਥੇ ਲੈ ਆਈ ਆ ਠੀਕ ਹੈ ਜੀ ਉਹ ਮੁੜ ਕੇ ਨਾ ਹੁੰਦੀ। ਲੇਕਿਨ ਛੱਡ ਕੇ ਤੇ ਇੱਕ ਦੂਜੇ ਦੇ ਨਾਲ ਜੋ ਸਾਂਝਾ ਸੀ ਉਹ ਇੰਨੀਆਂ ਗੂੜੀਆਂ ਤੁਸੀਂ ਜਦ ਤੱਕ ਗੱਡੀ 'ਚ ਬੈਠ ਕੇ ਇੱਥੇ ਟਰੈਵਲ ਕਰਦੇ ਆਲੇ ਦੁਆਲੇ ਆਮ ਜ਼ਰਾ ਜ਼ਿੰਦਗੀ ਨਹੀਂ ਦੇਖਦੇ ਲੋਕਾਂ ਨਾਲ ਨਹੀਂ ਨਾ ਮਿਲਦੇ ਤਦ ਤੱਕ ਤੁਸੀਂ ਮਹਿਸੂਸ ਨਹੀਂ ਕਰ ਸਕਦੇ ਕਿ ਅਸੀਂ ਛੱਡ ਕੇ ਕੀ ਆ ਗਏ ਆ ਤੇ ਸਾਡਾ ਇੱਥੇ ਹੈ ਕੀ। ਇਹ ਸਭ ਤੋਂ ਇੰਪੋਰਟੈਂਟ ਆ। ਤੇ ਬੱਚਿਆਂ ਨੂੰ ਪਰਿਵਾਰਾਂ ਨੂੰ ਕੀ ਲੈ ਕੇ ਆਉਣਾ, ਬਿਲਕੁਲ ਲੈ ਕੇ ਆਉਣਾ। ਅਸਲੀ ਅਗਲੀ ਵਾਰੀ ਪਲਾਨ ਹੁਣੀ ਚੱਲ ਰਿਹਾ ਕਿ ਆਪਣੇ ਪਰਿਵਾਰਾਂ ਨੂੰ ਵਾਈਫਸ ਨੂੰ ਬੱਚਿਆਂ ਨੂੰ ਜਿਹੜਾ ਇੱਥੇ ਲੈ ਕੇ ਆਉਣਾ ਤੇ ਇਹਨਾਂ ਪੰਜਾਬੀਆਂ ਦੇ ਨਾਲ ਸਾਂਝ ਵਧਾਉਣੀ ਆ। ਦੇਖੋ ਜਿਹੜੇ ਇੱਕ ਗੱਲ ਹੋਰ ਮੈਂ ਫਾਈਨਲੀ ਜ਼ਰੂਰ ਕਹਿਣਾ ਚਾਹਾਂਗਾ ਢਿੱਲੋਂ ਸਾਹਿਬ ਕਿ ਜਿਹੜੇ ਬਾਹਰ ਬੈਠੇ ਪੰਜਾਬੀ ਆ ਸਾਡੇ ਕੋਲ ਤਾਂ ਪਾਸਪੋਰਟ ਫੋਰਨ ਆ ਅਸੀਂ ਉਹ ਫੋਰਨ ਪਾਸਪੋਰਟ ਦੇ ਉੱਤੇ ਮਹੀਨਾ ਲੱਗਦਾ 2 ਮਹੀਨੇ ਲੱਗਦੇ ਵੀਜ਼ੇ ਦੇ ਲਈ ਅਪਲਾਈ ਕਰੀਏ। ਵਾਕਫ ਬੋਰਡ ਤੇ ਇੱਥੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈਟਰ ਜੋ ਕਿ ਸਿੰਪਲੀ ਇੱਕ ਈਮੇਲ ਦੇ ਨਾਲ ਤੁਸੀਂ ਮਿਲ ਜਾਂਦਾ ਲੈ ਕੇ ਅਪਲਾਈ ਕਰੀਏ। ਇੱਕ ਵਾਰੀ ਆ ਕੇ ਆਪ ਖੁਦ ਮਨ ਬਣਾਓ ਫਿਜ਼ੀਕਲੀ ਆ ਕੇ ਵੇਖੋ ਇੱਕ ਵਾਰੀ ਵੇਖੋ ਸਹੀ ਫਿਰ ਬਿਲਕੁਲ ਜਿਹੜਾ ਇੱਕ ਇਮੇਜ ਕ੍ਰੀਏਟ ਕੀਤਾ ਗਿਆ ਵਾ ਜਿਹੜਾ ਮੈਂ ਕਹਿੰਦਾ ਕਿ ਬਿਲਕੁਲ ਹੀ ਉਹ ਫਜ਼ੂਲ ਕਿਸਮ ਦੀ ਗੱਲ ਹੈ ਕਿ ਉਹ ਇੱਥੇ ਆ ਜਾਓ ਤੇ ਐਵੇਂ ਇਨਸਿਕਿਉਰਿਟੀ ਆ ਜਾਂ ਵੀਜ਼ਾ ਨਹੀਂ ਹੋਰ ਕਿਤੇ ਦਾ ਲੱਗਣਾ ਉਹ ਗੱਲਾਂ ਬਿਲਕੁਲ ਤੇ ਇੱਕ ਗੱਲ ਬਿਲਕੁਲ ਸਭ ਇੱਕ ਹੋਰ ਗੱਲ ਕਿ ਕਿੰਨਾ ਖਰਚਾ ਇੱਥੇ ਆ ਕੇ ਤੁਸੀਂ ਆਮ ਜ਼ਰਾ ਜ਼ਿੰਦਗੀ ਦੇ ਵਿੱਚ ਹੋਟਲਾਂ ਤੋਂ ਲੈ ਕੇ ਖਾਣ ਪੀਣ ਦੇ ਪੱਖੋਂ ਬਹੁਤ ਸਸਤਾ ਇੰਡੀਆ ਪੰਜਾਬ ਦੇ ਕੰਪੈਰੀਟਿਵ ਬਹੁਤ ਸਸਤਾ। ਇੱਕ ਇਹ ਵੀ ਇੰਪੋਰਟੈਂਟ ਗੱਲ ਹੈ ਤੁਹਾਡੇ ਦਿਮਾਗ 'ਚ ਕਈਆਂ ਦੇ ਹੁੰਦੇ ਹੋ ਕਿ ਕਿੰਨਾ ਖਰਚਾ ਹੈਗਾ ਇੱਥੇ ਗੱਡੀ ਹਾਇਰ ਕਰਕੇ ਜਾਣਾ। ਅੱਛਾ ਸੜਕਾਂ ਦੇ ਪੱਖੋਂ ਤੁਹਾਨੂੰ ਕੀ ਸਿਕਿਉਰਿਟੀ ਦੇ ਪੱਖੋਂ ਪੁਲਿਸ ਕਿਤੇ ਰੋਕਦੀ ਤੰਗ ਕਰਦੀ ਕਦੀ ਨਹੀਂ। ਉਹਨਾਂ ਨੇ ਸਿਰਫ ਜੇ ਤੁਸੀਂ ਕਾਨੂੰਨ ਦੀ ਭਗੜਾ ਕਰਦੇ ਹੋ ਸਪੀਡ ਵੱਧ ਚਲਾਈ ਇਹ ਨਹੀਂ ਕਿ ਤੁਸੀਂ ਗੱਡੀ ਬੈਠੇ ਹੋਏ ਹੋ ਸਰਦਾਰ ਹੋ ਤੇ ਤੁਹਾਨੂੰ ਇੱਥੇ ਰੋਕ ਕੇ ਵੀ ਤੁਸੀਂ ਕੀ ਕਰਨਾ ਹੈ। ਸਾਨੂੰ ਨਹੀਂ ਰੋਕਣਾ ਨਾ ਸਿੱਧੇ ਨੂੰ ਰੋਕਣਾ ਜੀ ਬਿਲਕੁਲ ਨਾ ਹੋਇਆ। ਇਹਦਾ ਜ਼ਰੂਰ ਹੈ ਕਿ ਆ ਕੇ ਪੁਲਿਸ ਤੱਕ ਜਿਵੇਂ ਸਾਡੇ ਨਾਲ ਪਾਕਿਸਤਾਨ ਮੋਨੂਮੈਂਟ ਤੇ ਹੋਇਆ ਉਹ ਵੇਟ ਕਰਦੇ ਨੇ ਕਿ ਤੁਹਾਡਾ ਫੋਟੋ ਖਿਚਾਉਣੀ। ਦੱਸੋ ਆਰਮੀ ਵਾਲੇ ਵੀ ਤੇ ਪੁਲਿਸ ਵਾਲੇ। ਅੱਛਾ ਬੱਚਿਆਂ ਨੂੰ ਛੋਟੇ ਬੱਚਿਆਂ ਤੱਕ ਨੂੰ ਪਤਾ ਕਿ ਇਹ ਸਰਦਾਰ ਜਿਹੜੇ ਆ ਇੱਥੇ ਨੈਚੁਰਲੀ ਇਹ ਵੀ ਇੱਥੇ ਹੋ ਕੇ ਗਏ ਆ ਇੱਥੇ ਦੀ ਜ਼ਿੰਦਗੀ ਦੇ ਨਾਲ ਇਹਨਾਂ ਦਾ ਵੀ ਕੋਈ ਨਾਤਾ ਸਤਿਕਾਰ ਦੇ ਨਾਲ ਬੁਲਾਉਂਦੇ ਆ। ਉਹਨਾਂ ਨੂੰ ਮੁੱਢੋਂ ਹੀ ਸਿਖਾਇਆ ਜਾਂਦਾ ਆ ਕੇ ਤੁਸੀਂ ਇੱਥੇ ਸੱਚੀ ਸੈਲੈਬ੍ਰਿਟੀ ਬਣ ਜਾਂਦੇ ਹੋ ਤੇ ਸੱਚੀ ਪਿਆਰ ਜਿਹੜਾ ਦਿਲੋਂ ਅਨਕੰਡੀਸ਼ਨਲ ਕੋਈ ਨਹੀਂ ਪੁੱਛਦਾ ਇੱਥੇ ਕੋਈ ਨਹੀਂ ਪੁੱਛਦਾ ਕਿ ਤੁਸੀਂ ਕੰਮ ਕੀ ਕਰਦੇ ਆ ਉੱਥੇ ਸਰਦਾਰ ਜੀ ਕੋਈ ਨਹੀਂ ਪੁੱਛਦਾ ਸਿਰਫ ਇੱਕੋ ਹੀ ਗੱਲ ਪੁੱਛਦੇ ਸਾਰੇ ਕਿਹੜੇ ਇਲਾਕੇ ਦੇ ਆ ਕਿਹੜੇ ਇਲਾਕੇ ਕੀ ਬਾਤ ਹੈ। ਸੋ ਨਵਤੇਜ ਜੀ ਗੱਲ ਕਰ ਰਹੇ ਸਨ ਤੇ ਬੜੀ ਵਧੀਆ ਇਹਨਾਂ ਨੇ ਦੱਸਿਆ। ਮੈਂ ਫੇਰ ਇੱਕ ਵਾਰੀ ਕਹਾਂਗਾ ਵੀ ਜਿਹੜੇ ਵੀ ਲੋਕ ਆਉਣਾ ਚਾਹੁੰਦੇ ਨੇ ਜਿੰਨਾ ਕੁ ਅਸੀਂ ਜਿਹਨਾਂ ਨੂੰ ਐਂਟਰਟੇਨ ਕਰ ਸਕਦੇ ਹੋਈਏ ਕੋਸ਼ਿਸ਼ ਕਰੀਏ ਜਿਹਨਾਂ ਨੂੰ ਐਂਟਰਟੇਨ ਹੀ ਕਰੀਏ। ਬਾਕੀ ਵੈਸੇ ਵੀ ਤੁਸੀਂ ਅਨਕੰਡੀਸ਼ਨਲੀ ਵੀ ਕਿਸੇ ਤੋਂ ਰੈਫਰੈਂਸ ਤੋਂ ਬਗੈਰ ਵੀ ਆਓ ਇੱਥੋਂ ਦੇ ਲੋਕ ਬਹੁਤ ਪਿਆਰ ਕਰਨਗੇ। ਤੁਹਾਨੂੰ ਇਸ ਤਰ੍ਹਾਂ ਹੀ ਮਹਿਸੂਸ ਹੋਏਗਾ ਵੀ ਜਿਵੇਂ ਅਸੀਂ ਆਪਣੇ ਘਰ ਹੀ ਆਏ। ਜੀ ਤੁਸੀਂ ਜਿੰਨੇ ਵੀ ਲੋਕ ਇੱਥੋਂ ਜੇ ਆਪਾਂ ਸਿੱਖਾਂ ਦੀ ਜਾਂ ਹਿੰਦੂਆਂ ਦੀ ਗੱਲ ਕਰਦੇ ਹਾਂ ਉਹਨਾਂ ਦੇ ਪਿਛੋਕੜ ਜੁੜੇ ਹੋਏ ਨੇ ਜ਼ਰੂਰ ਆਓ ਕੋਈ ਕਿਸੇ ਕਿਸਮ ਦਾ ਤੁਹਾਨੂੰ ਇੱਥੇ ਪ੍ਰੋਬਲਮ ਨਹੀਂ ਹੋਏਗਾ। ਸੋ ਅਗਲੀ ਵੀਡੀਓ ਵੱਲ ਵੱਧਦੇ ਹਾਂ। ਨੈਕਸਟ ਵੀਡੀਓ ਆਪਾਂ ਪਰਵਿੰਦਰ ਸਿੰਘ ਹੋਣਾ ਦੇ ਪਿੰਡ ਜਾਵਾਂਗੇ
ਉਹ ਵੀਡੀਓ ਵੇਖਣਾ ਨਾ ਭੁੱਲਣਾ। ਆਪਣੀ ਮਾਂ ਦੀ ਆਪਣੀ ਮਦਰ ਦੀ ਉਹ ਵਿਸ਼ ਪੂਰੀ ਕਰਨ ਜਾ ਰਹੇ ਨੇ ਜਿਹੜੀ ਮੇਰੀ ਅਧੂਰੀ ਰਹਿ ਗਈ ਮੈਂ ਆਪਣੇ ਫਾਦਰ ਸਾਹਿਬ ਦੀ ਪੂਰੀ ਕਰਨ ਤੋਂ। ਸੋ ਉਹ ਵਿਸ਼ ਕੀ ਆ, ਕਿਵੇਂ ਉਹਨੂੰ ਆਪਾਂ ਕਿਵੇਂ ਉਹ ਲੱਭਾਂਗੇ ਉਹ ਚੀਜ਼ਾਂ, ਉਹ ਖੇਤ ਕਿਵੇਂ ਉੱਥੋਂ ਦਾ ਪਾਣੀ ਪੀਣੀ ਹੈ, ਸਾਰਾ ਕੁਝ ਤੁਹਾਨੂੰ ਆਵਾਂਗੇ ਆਉਣ ਵਾਲੀ ਵੀਡੀਓ 'ਚ। ਤੇ ਸੋ ਮਿਲਦੇ ਆ ਅਗਲੀ ਵੀਡੀਓ 'ਚ। ਪਰਮਿੰਦਰ ਸਿੰਘ ਹੋਣਾ ਦੀ ਵੀਡੀਓ ਦਾ ਉਡੀਕ ਜ਼ਰੂਰ ਕਰਨਾ। ਰੱਬ ਰੱਖੇ।